ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ 15 ਅਗਸਤ ਤੋਂ ਹੀ। ਪਿਛਲੇ ਕੁਝ ਸਾਲਾਂ ਤੋਂ ਹਾਲਾਂਕਿ ਇਹਨਾਂ ਮਾਮਲਿਆਂ ਦੇ ਵਿੱਚ 15 ਅਗਸਤ ਨੂੰ ਲੈ ਕੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਤਾਂ ਚੀਜ਼ ਲਗਾਤਾਰ ਹੀ ਹੈ, ਪੁਰਾਣੀ ਹੈ, 47 ਤੋਂ ਹੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਇਹਦੇ ਉੱਤੇ ਚਰਚਾ ਜ਼ਰੂਰ ਹੋਣ ਲੱਗੀ ਹੈ ਕਿ ਜਿਹੜੇ ਇਹ ਆਜ਼ਾਦੀ ਦੇ ਜਸ਼ਨ ਨੇ, ਜਿਹੜੀਆਂ ਲੋਕ ਵਧਾਈਆਂ ਦੇ ਰਹੇ ਨੇ, ਇਹ ਤਾਂ ਚਲੋ ਠੀਕ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਆਜ਼ਾਦੀ ਹੈ। ਪਰ ਕਦੇ ਬੇਗੁਨਾਹ ਜਿਹੜੇ 10 ਲੱਖ ਲੋਕ ਮਾਰੇ ਗਏ ਹੈ, ਉਹਨਾਂ ਨੂੰ ਵੀ ਕਦੇ ਕਰੋ ਯਾਦ, ਕਦੇ ਉਜੜਿਆਂ ਨੂੰ ਵੀ ਕਰੋ ਯਾਦ, ਉਹਨਾਂ ਦੇ ਲਈ ਵੀ ਹਾਂ ਦਾ ਨਾਰਾ, ਕਦੇ ਉਹਨਾਂ ਲਈ ਵੀ ਜਿਨ੍ਹਾਂ ਦੇ ਪਰਿਵਾਰ ਵਿੱਚ ਕਿ ਅੱਜ ਤੱਕ ਨਹੀਂ ਮਿਲੇ। 80 ਸਾਲਾਂ ਨੂੰ ਇਹ ਆਜ਼ਾਦੀ ਜਿਹੜੀ ਹੈ ਟੁੱਕਣ ਲੱਗੀ ਹੈ ਜੀ। ਪ੍ਰਵੀਨ ਜੀ ਬਿਲਕੁਲ 79ਵਾਂ ਆਜ਼ਾਦੀ ਦਿਹਾੜਾ ਸੀਗਾ ਤੇ ਦੇਸ਼ 'ਚ ਜਸ਼ਨ ਦਾ ਮਾਹੌਲ ਜੀ ਨਾ ਲਾਲ ਕਿਲੇ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸੀਗੇ ਫਰੀਦਕੋਟ ਝੰਡਾ ਲਹਿਰਾਉਣ। ਸੋ ਸਕੂਲਾਂ ਪੱਧਰ ਤੇ, ਕਾਲਜਾਂ ਪੱਧਰ ਤੇ ਪ੍ਰੋਗਰਾਮ, ਸੰਸਥਾਵਾਂ ਪੱਧਰ ਤੇ ਪ੍ਰੋਗਰਾਮ, ਸਭ ਕੁਝ ਠੀਕ ਹੈ। ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਆਪਦਾ, ਪੰਜਾਬੀਆਂ ਦਾ, ਸਿੱਖਾਂ ਦਾ ਵੱਡਾ ਰੋਲ ਹੈ। ਸਭ ਤੋਂ ਵੱਧ ਕੁਰਬਾਨੀਆਂ ਜੇਕਰ ਦੇਸ਼ ਦੇ ਵਿੱਚ ਕਿਤੇ ਹੋਈਆਂ ਨੇ ਤਾਂ ਪੰਜਾਬ ਤੇ ਬੰਗਾਲ 'ਚ ਹੋਈਆਂ, ਤੇ ਜੇ ਆਪਾਂ ਦੇਖੀਏ ਤਾਂ ਦੇਸ਼ ਭਰ ਦੇ ਹਵਾਲੇ ਨਾਲ 80% ਤੋਂ ਵੱਧ ਕੁਰਬਾਨੀਆਂ ਇਕੱਲੇ ਪੰਜਾਬੀਆਂ ਦੇ ਹਿੱਸੇ ਆਈਆਂ, ਤੇ ਉਹਨਾਂ 80% ਦੇ ਵਿੱਚੋਂ 99% ਦੀ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆਈਆਂ ਜੀ, ਹੈ ਨਾ। ਫਿਰ ਮਤਲਬ ਕਿ ਇਸ ਆਜ਼ਾਦੀ ਨੂੰ ਕਿਉਂ ਨਾ ਇਸ ਅੰਗੋਂ ਤੋਂ ਮਾਨੀਏ ਕਿ ਅਸੀਂ ਦਵਾਈ, ਸਾਡੇ ਪੰਜਾਬੀਆਂ ਨੇ ਦਵਾਈ, ਸਾਡੇ ਬਜ਼ੁਰਗਾਂ ਨੇ ਦਵਾਈ, ਠੀਕ ਹੈ ਇੱਥੋਂ ਤੱਕ, ਪਰ ਉਹਦਾ ਮੁੱਲ ਵੀ ਅਸੀਂ ਤਾਰੀਏ। ਆਜ਼ਾਦੀ ਦਵਾਤੀ ਮੁਲਕ ਨੂੰ, ਇਹਦੇ ਵਿੱਚ ਫਿਰ ਗੁਨਾਹ ਵੀ ਪੰਜਾਬੀਆਂ ਦਾ ਜਾਂ ਬੰਗਾਲੀਆਂ ਦਾ ਹੋ ਗਿਆ। ਟੋਟੇ ਵੀ ਉਹਨਾਂ ਦੇ ਹੋਏ ਜੀ, ਸਹੀ ਹੈ, ਟੋਟੇ ਵੀ ਉਹਨਾਂ ਦੇ ਹੋਏ ਤੇ ਵੱਢ ਟੁੱਕ ਵੀ ਉਹਨਾਂ ਦੀ। ਵੀ ਸੋਚ ਕੇ ਦੇਖੋ ਕਿ ਇੰਜ ਕਿਵੇਂ ਹੋ ਸਕਦਾ ਕਿ ਜਿਹੜੇ ਆਜ਼ਾਦੀ ਦੀ ਲੜਾਈ ਇਕੱਠੇ ਲੜ ਰਹੇ ਸੀ, ਉਹ ਅਚਾਨਕ ਫਿਰਕੂਵਾਦ ਤੇ ਕਿਵੇਂ ਆ ਗਏ। ਸਹੀ ਗੱਲ ਹੈ। ਉਹ ਅਚਾਨਕ ਧਾਰਮਿਕ ਲੀਕ ਤੇ ਕਿਵੇਂ ਆ ਗਏ, ਜਾਤ ਪਾਤ ਧਰਮ ਤੇ ਕਿਵੇਂ ਆ ਗਏ, ਕਿਵੇਂ ਤੈਅ ਕਰਕੇ ਇੱਕ ਦੂਸਰੇ ਨੂੰ ਮਾਰ ਕੁਟਾਈ ਤੇ ਆ ਗਏ। ਮਤਲਬ ਉਧਰੋਂ ਇੱਧਰ ਨੂੰ ਭਰੀਆਂ ਆਉਂਦੀਆਂ ਸੀਗੀਆਂ ਰੇਲਾਂ ਤੇ ਇੱਧਰੋਂ ਉੱਧਰ ਨੂੰ ਭਰੀਆਂ ਰਹੀਆਂ ਸੀ। ਸੋ ਕਿਹਨੇ ਲਹੂ ਨਾਲ ਹੱਥ ਰੰਗੇ, ਕਾਂਗਰਸ, ਮੁਸਲਿਮ ਲੀਗ ਜਾਂ ਆਰਐਸ ਵੀ ਉਹਦੇ ਵਿੱਚ ਸ਼ਾਮਲ ਜੀ, ਕਿਉਂਕਿ ਜੇਕਰ ਤਾਂ ਇਹ ਪਹਿਲੂ ਵਕਚਣਾ ਹੋਵੇ ਤਾਂ ਇਹ ਉਸ ਸਮੇਂ ਜਿਹੜੇ ਆਜ਼ਾਦੀ ਦੇ ਪਰਵਾਨੇ ਸੀ, ਜਿਹੜੇ ਸ਼ਹੀਦ ਹੋ ਗਏ, ਉਹ ਤਾਂ ਇਸ ਦੁਨੀਆ ਤੋਂ ਚਲੇ ਗਏ, ਪਰ ਜਿਹੜੇ ਪਿੱਛੇ ਮੋਰਚੇ ਸਾਂਭ ਰਹੇ ਸੀ ਉਹ ਤਾਂ ਕਹਿੰਦੇ ਸੀ 6 ਮਹੀਨੇ ਸਾਲ ਹੋਰ ਢਾਲ ਲਓ ਚਾਹੇ, ਪਰ ਇਹਨੂੰ ਦਰੁਸਤ ਕਰੋ ਕਿ ਜੇ ਵੰਡ ਰੁਕ ਸਕਦੀ ਹੈ ਤਾਂ ਵੀ ਦੇਖੋ, ਜੇ ਵੰਡ ਹੋਣੀ ਹੈ ਤਾਂ ਉਹ ਬੜੇ ਤਰੀਕਾਕਾਰ ਨਾਲ ਹੋਵੇ, ਨੁਕਸਾਨ ਹੋਵੇ। ਇਹਦਾ ਮਤਲਬ ਅੰਦਾਜ਼ਾ ਸੀ ਕੀ ਹੋਊਗਾ, ਪਰ ਫਿਰ ਵੀ ਇਹ ਹੋਣ ਦਿੱਤਾ ਗਿਆ। ਤੁਸੀਂ ਫੌਜ ਵੀ ਵੰਡ ਲਈ ਤੇ ਫਿਰ ਉਹਨਾਂ ਦੀ ਫੌਜ ਉਹਨਾਂ ਦੀ ਗੱਲ ਕਰੂਗੀ, ਸਾਡੇ ਵਾਲੀ ਨੇ ਸਾਡੀ ਗੱਲ ਕੀਤੀ ਹੋਣੀ, ਅੱਖਾਂ ਦੀ ਮਿੱਟੀਆਂ ਹੋਣੀਆਂ ਕਿੰਨੇ ਚੀਜ਼ਾਂ ਤੋਂ ਕਿ ਹੁੰਦਾ ਹੋਣ ਜੋ। ਤੋ ਇਹ ਸਾਰੇ ਦੇ ਵਿੱਚ ਕਿੰਨਿਆਂ ਦੀਆਂ ਚੁੰਨੀਆਂ ਰੁਲੀਆਂ, ਕਿੰਨਿਆਂ ਦੀਆਂ ਪੱਗਾਂ ਰੁਲੀਆਂ, ਕਿੰਨਿਆਂ ਦੀ ਪੱਤ ਰੁਲੀ, ਕਿੰਨਿਆਂ ਨੇ ਆਪਣੇ ਜੀਅ ਗਵਾਏ। ਮਤਲਬ ਜਦੋਂ ਸਾਡੇ ਕੋਲ ਪਰਮਾਣੂ ਬੰਬ ਨਹੀਂ, ਗੋਲੀ ਸਿੱਕਾ ਨਹੀਂ, ਬਰੂਦ ਨਹੀਂ, ਹਥਿਆਰ ਨਹੀਂ, ਰਿਵਾਲਵਰ ਨਹੀਂ, ਰਫਲਾਂ ਨਹੀਂ, ਅਸੀਂ ਸਿਰਫ ਤਲਵਾਰਾਂ, ਟਕੂਏ, ਗੰਡਾਸੇ, ਡੰਡੇ, ਉਹਨਾਂ ਨਾਲ ਅਸੀਂ ਆਪਣੇ 10 ਲੱਖ ਬੰਦੇ ਮਾਰ ਲਏ। ਸਹੀ ਹੈ। ਪਰ ਉਹਨਾਂ 10 ਲੱਖ ਚੋਂ 8 ਲੱਖ ਸਾਡਾ ਪੰਜਾਬੀ ਸੀ, ਚਾਹੇ ਇੱਧਰਲਾ ਮਰਿਆ ਚਾਹੇ ਉੱਧਰਲਾ ਮਰਿਆ। ਜੀ ਸਹੀ ਹੈ। ਉਸੇ ਮੈਨੂੰ ਲੱਗਦਾ ਉਸੇ ਪੀੜ ਚੋਂ ਇਹ ਭਾਵਨਾਤਮਕ ਜੰਮਦੀ ਹੈ ਕਿ ਜਦੋਂ ਇੱਕ ਦੂਸਰੇ ਕੋਲ ਜਾਂਦੇ ਨੇ, ਚੜ੍ਹਦੇ ਤੇ ਲਹਿੰਦੇ ਵਾਲੇ, ਭੁੱਬਾ ਮਾਰ ਕੇ ਗਲ ਪੈ ਕੇ ਰੋਂਦੇ ਨੇ। ਉਹ ਮੈਨੂੰ ਲੱਗਦਾ ਅੰਦਰ ਉਹ ਦਰਦ ਅਸਲੀ ਉਹ ਹੁੰਦਾ ਜਦੋਂ ਕਿਸੇ ਦੀ ਮਰਗਤ ਤੇ ਜਾਓ ਨਾ, ਤਾਂ ਬੁੜੀਆਂ ਜਿਹੀਆਂ ਰੋਂਦੀਆਂ ਹੁੰਦੀਆਂ। ਫਿਰ ਕਈ ਵਾਰ ਜਦੋਂ ਸਵਾਲ ਆਉਂਦਾ ਕਿ ਭਾਈ ਇੰਨਾ, ਉਹ ਕਹਿੰਦੇ ਭਾਈ ਅਸੀਂ ਤਾਂ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਹਾਂ। ਸਹੀ ਹੈ। ਤੋ ਇਸ ਲਈ ਜਦੋਂ ਮਿਲਦੇ ਨੇ ਤਾਂ ਉਹ ਖੁਸ਼ੀ ਦੇ ਨਾਲ ਨਾਲ ਉਹ ਪੀੜ ਵੀ ਕਿਤੇ ਨਾ ਕਿਤੇ ਅੰਦਰ ਪਈ ਹੁੰਦੀ ਹੈ ਕਿ ਆਪਾਂ ਕੀ ਕਰ ਲਿਆ ਸੀ ਉਹਨਾਂ ਦਿਨਾਂ 'ਚ, ਆਪਣੇ ਬੰਦੇ ਆਪਣੇ ਹੱਥੀਂ ਮਾਰੇ। ਹੁਣ ਇਹ ਤੋਂ ਅਗਾਂਹ ਜੇ ਜਲਿਆਂ ਵਾਲੇ ਬਾਗ ਕਾਂਡ ਦੇ ਲਈ ਉਸ ਸਮੇਂ ਹਾਕਮ ਤੇ ਮਾਫੀ ਮੰਗ ਸਕਦੀ ਆ, ਜੇ ਕਾਮਾਗਾਟਾ ਮਾਰੂ ਦੇ ਲਈ ਕੈਨੇਡਾ ਮਾਫੀ ਮੰਗ ਸਕਦਾ, ਉਹ ਗੁਰੂ ਨਾਨਕ ਦੇਵ ਜਹਾਜ਼ ਦੇ ਲਈ ਉਹ ਮਾਫੀ ਮੰਗ ਸਕਦਾ, ਬਿਲਕੁਲ, ਹੈ ਨਾ। ਜੇ ਉਹ ਦੀਵਾਰ ਡਿੱਗ ਸਕਦੀ ਹੈ ਤੇ ਫਿਰ ਇੱਥੇ 10 ਲੱਖ ਜਿਹੜੇ ਅਸੀਂ ਆਪਣੇ ਹੱਥੀ ਆਪਣੇ ਬੇਗੁਨਾਹ ਮਾਰੇ, ਉਹਨਾਂ ਦੇ ਲਈ ਸਾਡਾ ਸਿਸਟਮ ਕਦੇ ਮਾਫੀ ਨਹੀਂ ਮੰਗ ਸਕਦਾ। ਮਾਫੀ ਦੂਰ ਦੀ ਗੱਲ, ਕਦੇ ਉਹਨਾਂ ਨੂੰ ਸ਼ਰਧਾਂਜਲੀ ਵੀ ਨਹੀਂ ਦੇ ਸਕਦਾ। ਸ਼ਰਧਾਂਜਲੀ ਦੂਰ ਦੀ ਗੱਲ, ਕਦੇ ਯਾਦ ਵੀ ਨਹੀਂ ਕਰ ਸਕਦਾ। ਮਤਲਬ ਇਸ ਦਿਨ ਬੇਗੁਨਾਹ
ਇਹ ਬਿਨਾਂ ਮਤਲਬ ਤੋਂ ਨਿਹੱਥੇ ਲੋਕ, ਆਮ ਲੋਕ ਮਾਰੇ ਗਏ। ਉਹਨਾਂ ਦਾ ਕਸੂਰ ਕੀ ਸੀ, ਇਹ ਤਾਂ ਦੱਸ ਦਿਓ ਜੀ ਕੋਈ। ਭਾਰਤ ਦੀ ਸੰਸਦ ਤੋਂ ਲੈ ਕੇ ਪੰਜਾਬ ਦੀ ਵਿਧਾਨ ਸਭਾ ਤੱਕ ਕਦੇ ਸਿਸਟਮ ਨੇ ਉਹਨਾਂ ਨੂੰ ਇਹਨਾਂ 79 ਸਾਲਾਂ 'ਚ ਯਾਦ ਕੀਤਾ? ਕਦੇ ਉਹਨਾਂ ਦੇ ਪਰਿਵਾਰਾਂ ਨੂੰ ਮਤਲਬ ਕਿ ਮਾਫੀਆਂ ਮੰਗੀਆਂ? ਕਦੇ ਸ਼ਰਧਾਂਜਲੀ ਸਮਾਗਮ ਰੱਖਿਆ? ਕਦੇ ਆਜ਼ਾਦੀ ਦਿਹਾੜਿਆਂ ਦੇ ਜਸ਼ਨਾਂ ਦੇ ਸਪੀਚ ਦੇ ਵਿੱਚ, ਕਦੇ ਭਾਸ਼ਣ 'ਚ ਉਹਨਾਂ ਦਾ ਜ਼ਿਕਰ ਆਇਆ? ਕਿਉਂ ਨਹੀਂ ਜੀ? ਜੇ ਇੰਨੇ ਹੀ ਬਸ਼ਰਮ ਹੋ ਗਏ ਹੋ ਤਾਂ ਆਪਣੇ ਆਪਣਿਆਂ ਦੀ ਉਹ ਮੰਗ ਲਓ, ਆਪਣੇ ਆਪਣਿਆਂ ਨੂੰ ਸ਼ਰਧਾਂਜਲੀ ਦੇ ਦਿਓ, ਉੱਧਰ ਉਹ ਆਪਣਿਆਂ ਦੇ ਨਾਲ ਇੱਧਰ ਦੇ ਤਾਂ ਲਓ। ਸਹੀ ਹੈ। ਇਹ ਤੱਕ ਵੀ ਨਹੀਂ, ਮਤਲਬ ਉਹਨਾਂ ਨੂੰ ਮੰਨਣੋਂ ਹੀ ਹਟ ਗਏ ਸੀ ਉਹ ਹੈ ਸੀ ਜਾਂ ਨਹੀਂ ਸੀ। ਸੋ ਬਿਲਕੁਲ ਜੀ, ਇਹ ਜਿੱਥੇ ਤੱਕ ਆਜ਼ਾਦੀ ਦੇ ਜਸ਼ਨ ਨੇ ਠੀਕ ਹੈ, ਪਰ ਜੇ ਅਸੀਂ ਉਸ, ਕਿਉਂਕਿ ਪੰਜਾਬ 'ਚ ਤਾਂ ਅਜੇ ਵੀ ਕਿਸੇ ਨੂੰ ਪੁੱਛੋ ਨਾ, ਪੁਰਾਣੇ ਬਜ਼ੁਰਗਾਂ ਨੂੰ ਕਦੋਂ ਜੰਮਿਆ ਸੀ, ਹੱਲਿਆਂ ਦੇ ਟਾਈਮ ਜੰਮਿਆ ਸੀ, ਵੱਢ ਟੁੱਕ ਦੇ ਟਾਈਮ ਜੰਮਿਆ ਸੀ, ਉਹ ਕਦੇ ਨਹੀਂ ਕਹਿੰਦਾ ਕਿ 15 ਅਗਸਤ 1947 ਜਿੱਦਣ ਆਜ਼ਾਦ ਹੋਇਆ ਸੀ ਉਦੋਂ ਜੰਮਿਆ ਸੀ। ਸਾਡੇ ਤਾਂ ਇੱਥੇ ਵੱਢ ਟੁੱਕ, ਹੱਲੇ ਹੈ ਨਾ, ਇਹਨਾਂ ਦਿਨਾਂ ਨਾਲ ਵੀ ਬਿਲਕੁਲ। ਸੋ ਇਹ ਪੀੜ ਰਹੂਗੀ ਜੀ, ਰਹਿੰਦੀ ਦੁਨੀਆ ਤੱਕ ਰਹੂਗੀ, ਪੀੜੀ ਦਰ ਪੀੜੀ ਅੱਗੇ ਸਫ਼ਰ ਕਰੂਗੀ ਜੀ। ਪਰ ਸਿਸਟਮ ਤੇ ਸਿਆਸਤ ਕਿੰਨੀ ਬੇਸ਼ਰਮ ਹੁੰਦੀ ਹੈ, ਉਹਦਾ ਵੀ ਅੰਦਾਜ਼ਾ ਨਾਲ ਕਰਨਾ। ਹਾਂਜੀ ਬਿਲਕੁਲ। ਦੇਖੋ, ਇੱਕ ਪਾਸੇ ਜਿਹੜੀਆਂ ਚੀਜ਼ਾਂ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਆ, ਜਿਹੜੇ ਢੋਲ ਵਜਾਏ ਜਾ ਰਹੇ, ਉਹਨਾਂ ਦੇ ਪਿੱਛੇ ਕੀਰਨੇ ਵੀ ਨੇ, ਚੀਕਾਂ ਵੀ ਨੇ, ਵਿਛੋੜਾ ਵੀ ਹੈ, ਦਰਦ ਵੀ ਹੈ, ਜਾਨੀ ਤੇ ਮਾਲੀ ਨੁਕਸਾਨ ਵੀ ਹੈ।